कमेंट करके दसना कि किहड़ा मंदिर हैगा। मैं तुहानूं जूम करके उत्ते दिखा रहा कुछ चीज़ां। ਬਤਾਲੀਆਂ ਪਿੰਡਾਂ ਦੇ ਮਾਲਕ ਸਰਦਾਰ ਦੀ ਇਹ ਸਮਾਧ ਹੈਗੀ ਏ ਤੇ ਤੁਸੀਂ ਹੁਣ ਦੇਖਣਾ ਕਿ ਇਹ ਅੰਦਰ ਕੀ ਇਹਦੇ ਪਿਆ ਏ। ਬਹੁਤ ਖੂਬਸੂਰਤ ਆਪਣੇ ਦੌਰ ਦਾ ਸ਼ਾਹਕਾਰ ਹੈ ਤੇ ਇਹ ਦੇਖਣਾ ਜ਼ਰਾ अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖidmat 'ਚ ਹਾਜ਼ਰ। ਅੱਜ ਮੈਂ ਜਾ ਰਿਹਾ ਹਾਂ ਜ਼ਿਲ੍ਹਾ ਗੁਜਰਾਂਵਾਲਾ ਦਾ ਬਹੁਤ ਹੀ ਪੁਰਾਣਾ ਮਸ਼ਹੂਰ ਤਾਰੀਖੀ ਪਿੰਡ, ਅਮੀਰ ਤਰੀਨ ਸਿੱਖਾਂ ਦਾ ਪਿੰਡ, ਜਿਹਦਾ ਨਾਮ ਹੈ ਬੁਤਾਲਾ ਝੰਡਾ ਸਿੰਘ। ਬੁਤਾਲਾ ਝੰਡਾ ਸਿੰਘ ਇਹਦਾ ਤਾਰੀਖੀ ਨਾਮ ਹੈ, ਪੁਰਾਣਾ ਨਾਮ ਹੈ, ਅੱਜ ਵੀ ਇਸੇ ਨਾਂ ਤੇ ਮਸ਼ਹੂਰ ਹੈ। ਇੱਥੇ ਅੱਜ ਵੀ ਸਿੱਖਾਂ ਦੀਆਂ ਬੜੀਆਂ ਪੁਰਾਣੀਆਂ ਹਵੇਲੀਆਂ, ਗੁਰਦੁਆਰੇ, ਮੰਦਿਰ, ਤਲਾਬ ਮੌਜੂਦ ਨੇ। ਇਹ ਸਾਰੀਆਂ ਚੀਜ਼ਾਂ ਇਸ ਵੀਡੀਓ 'ਚ ਤੁਹਾਨੂੰ ਵਿਖਾਲਣੀਆਂ ਨੇ, ਇਸ ਲਈ ਤੁਸੀਂ ਇਹਨੂੰ ਸਾਰੀ ਵੇਖੋਗੇ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਇਸ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਕੀ ਦਿਖਾ ਰਿਹਾ ਵਾਂ। ਲੋ ਜੀ ਦੋਸਤੋ, ਇਹ ਹੈਗਾ ਇਹ ਪਿੰਡ ਬੁਟਾਲਾ ਝੰਡਾ ਸਿੰਘ, ਜਿਹੜਾ ਕਿ ਤਕਰੀਬਨ ਗੁਜਰਾਂਵਾਲੇ ਤੋਂ 20 ਕਿਲੋਮੀਟਰ ਦੂਰ ਹੈਗਾ। ਸਰਦਾਰ ਝੰਡਾ ਸਿੰਘ ਬੜੇ ਅਸਰ ਰਸੂਖ ਵਾਲੇ ਇਹਨਾਂ ਦੇ ਬਾਉਜਦਾਰ ਸਨ। ਇਹਨਾਂ ਦਾ ਜਿਹੜਾ ਨਾ ਗਹਿਰਾ ਤਾਲੁਕ ਸੀ ਸੁਖਰ ਚੱਕੀਆ ਮਿਸਲ ਦੇ ਜਿਹੜੇ ਹੈਗੇ ਸਨ ਸਰਦਾਰ ਉਹਨਾਂ ਦੇ ਨਾਲ, ਤੇ ਇਹਦੀ ਵਜ੍ਹਾ ਨਾਲ ਇਹਨਾਂ ਨੂੰ ਕਾਫੀ ਜਗੀਰਾਂ ਵੀ ਮਿਲੀਆਂ। ਠੀਕ ਹੈ, ਤੇ ਸਰਦਾਰ ਝੰਡਾ ਸਿੰਘ ਬੁਤਾਲਾ ਇਹ 1862 ਵਿੱਚ ਜ਼ਕੀਰਦਾਰ ਮੈਜਿਸਟ੍ਰੇਟ ਕਾਇਮ ਹੋਏ ਤੇ ਇਹਨਾਂ ਦਾ ਇੰਤਕਾਲ ਹੋਇਆ ਸੀ 1883 ਦੇ ਵਿੱਚ, ਯਾਨੀ 21 ਸਾਲ ਤੱਕ ਇਹ ਆਪਣੇ ਇਹਨਾਂ ਨੇ ਚੰਗਾ ਆਪਣਾ ਅਰੂਜ ਦੇਖਿਆ। ਇਹ ਉਹਨਾਂ ਦਾ ਘਰ ਤੁਹਾਨੂੰ ਦਿਖਾ ਰਿਹਾ। ਇਸ ਵੇਲੇ ਮੈਂ ਪਹੁੰਚ ਚੁੱਕਿਆ ਉਹਨਾਂ ਦੇ ਘਰ ਦੇ ਵਿੱਚ, ਤੇ ਇਹ ਜਨਾਬ ਸਰਦਾਰ ਝੰਡਾ ਸਿੰਘ ਦਾ ਹਵੇਲੀ ਹੈਗੀ ਹੈ। ਉਹਨਾਂ ਨੇ ਇੱਥੇ ਜਨਾਬ ਆਪਣੇ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਨਾ ਉਹ ਡਿਸਪੈਂਸਰੀ ਕਾਇਮ ਕੀਤੀ, ਸਕੂਲ ਕਾਇਮ ਕੀਤੇ। ਇੱਥੇ ਜਨਾਬ ਗੁਰਦੁਆਰੇ ਹੀ ਸਨ, ਫਿਰ ਇੱਥੇ ਤਲਾਬ ਬਣਿਆ ਸੀ, ਰਫਾਈ ਕੰਮ ਬਹੁਤ ਜ਼ਿਆਦਾ ਕੀਤੇ ਸਨ ਸਰਦਾਰ ਝੰਡਾ ਸਿੰਘ। ਤੇ ਅੱਜ ਵੀ ਉਹਨਾਂ ਦੇ ਪਿੰਡ ਦਾ ਨਾਂ ਇਹੋ ਹੀ ਬੁਤਾਲਾ ਝੰਡਾ ਸਿੰਘ। ਬੁਤਾਲਾ ਕਿਹਾ ਜਾਂਦਾ ਕਿ ਇਹਨਾਂ ਕੋਲ 42 ਪਿੰਡਾਂ ਦੀ ਜ਼ਮੀਨ ਸੀ, ਯਾਨੀ 42 ਪਿੰਡਾਂ ਦੇ ਵਿੱਚ ਇਹਨਾਂ ਦਾ ਅਸਰ ਸੀ। ਇਹ ਫੈਸਲੇ ਕਰਦੇ ਸਨ 42 ਪਿੰਡਾਂ ਦੇ, ਉਹਦੀ ਵਜ੍ਹਾ ਦੇ ਨਾਲ ਹੀ ਬੁਤਾਲਾ ਝੰਡਾ ਸਿੰਘ ਇਹਦਾ ਪਿੰਡ ਦਾ ਨਾਂ ਹੈ। ਗੁਜਰਾਂਵਾਲੇ ਤੋਂ ਤਕਰੀਬਨ 20 ਕਿਲੋਮੀਟਰ ਦੂਰ ਹੈ। ਤੇ ਇਹ ਜਨਾਬ ਤੁਸੀਂ ਸਰਦਾਰ ਝੰਡਾ ਸਿੰਘ ਉਹਨਾਂ ਦਾ ਮਹੱਲ ਦੇਖ ਰਹੇ ਹੋ। ਇਸੇ ਪਿੰਡ ਹੀ ਜਨਮ ਹੋਇਆ ਸੀ ਸਰਦਾਰ ਅਜੀਤ ਸਿੰਘ ਬੁਤਾਲੀਆ, ਕੈਪਟਨ ਆਰਮੀ ਦੇ ਜਦੋਂ ਰਿਟਾਇਰ ਹੋਏ ਸਨ। ਉਹਨਾਂ ਦੀ ਮਿਸਿਜ਼ ਨਰਿੰਦਰ ਕੌਰ ਸਾਹਿਬਾ ਤੇ ਅਜੀਤ ਸਿੰਘ ਸਾਹਿਬਾ 1947 ਦੀ ਪਾਰਟੀਸ਼ਨ ਹੋਈ ਤੇ ਫਿਰ ਉਹ ਇੱਥੋਂ ਆਪਣਾ ਇੰਡੀਆ ਦੇ ਚਲੇ ਗਏ। ਤੇ ਉਹਨਾਂ ਦੇ ਪੋਤੇ ਡਾਕਟਰ ਤਰਨਜੀਤ ਸਿੰਘ ਬੁਤਾਲੀਆ, ਇਹ ਅਮਰੀਕਾ ਦੇ ਡਾਕਟਰ ਨੇ, ਇਹ ਫਿਰ ਇੱਥੇ ਆਏ, ਆਪਣਾ ਘਰ ਵੇਖਿਆ ਤੇ ਉਹਨਾਂ ਨੇ ਫਿਰ ਬੜੀਆਂ ਸਟੋਰੀਆਂ ਸੁਣਾਈਆਂ ਕਿ ਜਿਹੜੀਆਂ ਉਹਨਾਂ ਦੇ ਸੱਚੇ ਵਾਕਿਆ ਸਨ ਉਹਨਾਂ ਦੇ ਦਾਦਾ ਤੇ ਦਾਦੀ ਦੇ, ਕਿ ਕਿਸ ਤਰ੍ਹਾਂ 1947 ਦੀ ਪਾਰਟੀਸ਼ਨ ਵਿੱਚ ਉਹਨਾਂ ਨੂੰ ਲਾਹੌਰ ਦੀ ਇੱਕ ਫੈਮਿਲੀ, ਇਹਨਾਂ ਦੇ ਦੋਸਤ ਨੇ ਆਪਣੇ ਘਰ ਰੱਖਿਆ 5 ਹਫ਼ਤੇ ਔਰ ਆਪਣਾ ਭਰਾ ਬਣਾ ਕੇ, ਜਦ ਕਿ ਲੋਕਾਂ ਨੂੰ ਸ਼ੱਕ ਵੀ ਹੋ ਗਿਆ ਮਹੱਲੇ ਵਾਲਿਆਂ ਨੂੰ ਕਿ ਇਹਨਾਂ ਦੇ ਘਰ ਸਿੱਖ ਫੈਮਿਲੀ ਰਹਿੰਦੀ ਹੈ, ਲੇਕਿਨ ਉਹਨਾਂ ਨੇ ਝੂਠ ਬੋਲ ਕੇ ਇਹਨਾਂ ਦੀ ਜਾਨ ਬਚਾ ਲਈ ਕਿ ਨਹੀਂ, ਸਾਡੇ ਘਰ ਸਿੱਖ ਫੈਮਿਲੀ ਨਹੀਂ ਬਲਕਿ ਸਾਡਾ ਭਰਾ ਹੈ ਪਿੰਡੋਂ ਆਇਆ। ਲਿਹਾਜ਼ਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਰਦਾਰ ਅਜੀਤ ਸਿੰਘ ਬੁਤਾਲੀਆ, ਕੈਪਟਨ ਰਿਟਾਇਰ, ਉਹਨਾਂ ਦੀ ਤੇ ਉਹਨਾਂ ਦੀ ਮਿਸਿਸ ਦੀ ਜਾਨ ਬਚਾਈ ਔਰ ਉਹਨਾਂ ਨੂੰ ਬਾਰਡਰ ਤੋਂ ਪਾਰ ਲੈ ਗਏ। ਤੇ ਇਹ ਜਨਾਬ ਅੱਜ ਤੁਹਾਨੂੰ ਉਸ ਪਿੰਡ ਦੇ ਵਿੱਚ ਵਿਖਾ ਰਿਹਾ, ਉਸ ਪਿੰਡ ਦੀਆਂ ਕੋਠੀਆਂ, ਮਹੱਲ ਜਿਹੜੇ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਨੇ। ਇਹ ਜਨਾਬ ਸਰਦਾਰ ਝੰਡਾ ਸਿੰਘ ਬੁਤਾਲੀਆ ਦਾ ਮਹੱਲ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ। ਇਹਦੀਆਂ ਚੁਗਾਠਾਂ ਚੈੱਕ ਕਰੋ, ਇਹ ਦਰਵਾਜ਼ਾ, ਇਹ ਜਨਾਬ ਤੁਹਾਨੂੰ ਅੰਦਰ ਖੜ੍ਹਨੇ ਤੇ ਥੋੜ੍ਹਾ ਜਿਹਾ ਖੜ ਕੇ ਵਿਖਾ ਲੈਣਾ, ਲੇਕਿਨ ਇਹ ਪਹਿਲਾਂ ਤੁਸੀਂ ਇਹਦੇ ਚੁਗਾਠ ਤੇ ਕੁੰਡੇ ਦੇਖੋ ਜੀ। ਇਹ ਜਨਾਬ ਉਸ ਬੰਦੇ ਦਾ ਮਹੱਲ ਵਿਖਾ ਰਿਹਾ ਤੁਹਾਨੂੰ ਜਿਹੜਾ ਹੈਗਾ ਸੀ ਜਗੀਰਦਾਰ ਮੈਜਿਸਟ੍ਰੇਟ 1862 ਵਿੱਚ ਉਹਨੂੰ ਬਣਾਇਆ ਗਿਆ ਸੀ, ਸਰਦਾਰ ਝੰਡਾ ਸਿੰਘ ਬੁਤਾਲੀਆ, ਜਿਹਦੇ ਨਾਂ 'ਤੇ ਇਹ ਪਿੰਡ ਵਸਿਆ। ਠੀਕ ਹੈ ਜੀ, 25,000 ਰੁਪਈਆ ਲਾ ਕੇ ਉਸ ਦੌਰ 'ਤੇ ਇਸ ਪਿੰਡ ਦੇ ਵਿੱਚ ਸਰਦਾਰ ਸਾਹਿਬ ਨੇ ਕਿਹਾ ਜਾਂਦਾ ਕਿ ਰਫਾਈ ਕੰਮ ਕੀਤੇ ਸਨ, ਬੜੀਆਂ ਚੀਜ਼ਾਂ ਬਣਾਈਆਂ ਸਨ, ਹਮਾਮ, ਗੁਸਲਖਾਨੇ, ਖੂਹ ਔਰ ਪਤਾ ਨਹੀਂ ਕੀ ਕੁਛ ਲਵਾਇਆ ਸੀ ਤਾਂ ਕਿ ਆਵਾਮ ਨੂੰ ਉਹਦੀ ਸਹੂਲਤ ਮਿਲੇ। ਤੇ ਆਹ ਜਨਾਬ ਵੇਖੋ ਤੁਸੀਂ, ਇਹ ਗੈਲਰੀ ਹੈਗੀ ਡਿਊਟੀ, ਤੇ ਇਹ ਉੱਤੇ ਵੱਡਾ ਛਤੀਰ ਮੋਟਾ, ਇਹ ਕਿੱਥੇ ਗਏ ਲੋਕ ਦੋਸਤੋ, ਯਾਦਾਂ ਰਹਿ ਗਈਆਂ। ਇਹ ਉਹ ਮਹੱਲ ਨੇ ਜਿੱਥੇ ਕਦੀ ਕਿਸੇ ਦੀ ਚਿੜੀ ਨਹੀਂ ਸੀ ਫੜਕੀ, ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਇਸ ਮਹੱਲ ਨਾਲ ਅੱਖ ਚੁੱਕ ਕੇ ਵੀ ਵੇਖ ਸਕੇ। ਬਾਈ ਮੈਜਿਸਟ੍ਰੇਟ ਉਸ ਖਾਨਦਾਨ ਦਾ ਮਹੱਲ ਜਿਹਦੇ ਕੋਲ 42 ਪਿੰਡਾਂ ਦੀ ਜਗੀਰ ਸੀ, 42 ਪਿੰਡਾਂ ਦੇ ਉਹ ਫੈਸਲੇ ਕਰਦਾ ਹੁੰਦਾ ਸੀ, ਜਿਹਨੂੰ ਮਰਜ਼ੀ ਬੰਨ੍ਹ ਛੱਡਦਾ ਹੁੰਦਾ ਸੀ। 6 ਮਹੀਨੇ ਬੰਦ छड़ता था, मजिस्ट्रेट के इख्तियारात सन, यानी 6 महीने के लिए लोगों को सजाएं दे सकता था। ये उसका घर आपको दिखा रहे हैं। आज देखें बेबसी की तस्वीर, ये जनाब आप देख सकते हैं सरदार झंडा सिंह साहब की जो ना कोठी महल, उसकी साइड से अभी मैंने आपको लेके जाना है। जो यहाँ पर मंदिर है और समाध है, जो सरोवर है, बारादरी है, ये बहुत रिच हिस्ट्री है इस गाँव की। ये गुजरांवाला का नवाई गाँव है, किला दीदार सिंह के पास है। ओह वेखो जी किड्डी खूबसूरती ना काम होया। इसके दरवाज़े देखें, इसकी जालियाँ जो लकड़ी की ही बनी हुई हैं, बिल्कुल लोहे का इस्तेमाल नहीं हुआ।
और ये छोटी ईंट से बना महल आज देखें बेबसी की तस्वीर बना। ओह दोस्तों यादां रह गई, ना रहे हो लोग ते ना रहे हो मिस्त्री। ਤੇ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਹੈਗਾ ਸੀ ਜਨਾਬ ਸਰਦਾਰ ਅਜੀਤ ਸਿੰਘ ਬਤਾਲੀਆ, ਕੈਪਟਨ ਰਿਟਾਇਰਡ, ਡਾਕਟਰ ਤਰਨਜੀਤ ਸਾਹਿਬ ਦੇ ਜਿਹੜੇ ਹੈਗੇ ਸਨ ਉਹਨਾਂ ਦੇ। ਤੇ ਇਹ ਜਨਾਬ ਕੁਝ ਮੰਜ਼ਰ ਵਿੱਚ ਤੁਹਾਨੂੰ ਦਿਖਾ ਰਿਹਾ ਮਿਕਸ ਕਰਕੇ ਬਾਰਾਂਦਰੀ ਦੇ ਵੀ। ਇਸ ਪਿੰਡ ਦੇ ਵਿੱਚ ਬੜਾ ਜਿਹੜਾ ਨਾ ਉਹ ਕੀ ਕਹਿੰਦੇ ਨੇ ਉੱਚੇ ਉੱਚੇ ਮਹੱਲ ਸਨ ਸਰਦਾਰਾਂ ਦੇ, ਨਹੀਂ ਤਾਂ ਯੂਜਲੀ ਅਮੂਮਨ ਦੇਖਿਆ ਗਿਆ ਕਿ ਖੱਤਰੀਆਂ ਦੇ ਵੱਡੇ ਘਰ ਮੁਖਤਲਿਫ ਪਿੰਡਾਂ ਦੇ ਵਿੱਚ, ਤੇ ਇਹਦੇ 'ਚ ਸਰਦਾਰਾਂ ਯਾਨੀ ਸਿੱਖਾਂ ਦੇ ਘਰ ਬੜੇ ਬੜੇ ਵੱਡੇ ਸਨ, ਬੜੀ ਬੜੀ ਅਮੀਰ ਦੁਨੀਆ। ਤੇ ਜਨਾਬ ਅੱਜ ਤੁਸੀਂ ਦੇਖੋ ਕਿ ਇੱਥੇ ਫਿਰ ਮਾਈਗ੍ਰੇਟ ਕਰਕੇ ਆਉਣ ਵਾਲੇ ਇੰਡੀਆ ਦੇ ਜੋ ਮੁਸਲਮਾਨ ਜਿਹੜੇ ਸਨ ਉਹਨਾਂ ਨੇ ਆਪਣਾ ਇੱਥੇ ਆ ਕੇ ਤੇ ਰਿਹਾਇਸ਼ ਰੱਖੀ ਹੈ, ਜਿਹੜੇ 1947 ਤੋਂ ਆਏ ਉਹਨਾਂ ਦੇ ਵੱਡੇ। ਤੇ ਇਹ ਪੂਰੇ ਪਿੰਡ ਦੀਆਂ ਇਮਾਰਤਾਂ ਜਿਹੜੀਆਂ ਵੱਡੀਆਂ ਨੇ ਤੁਸੀਂ ਦੇਖ ਰਹੇ ਹੋ, ਹਰ ਚੀਜ਼ ਉੱਥੇ ਮੌਜੂਦ ਹੈ ਜਿਹੜੀ ਇਸ ਚੀਜ਼ ਦਾ ਸਬੂਤ ਹੈ ਕਿ ਇਹ ਪਿੰਡ ਵਾਕਈ ਕਦੀ ਸ਼ਹਿਨਸ਼ਾਹਾਂ ਦਾ ਪਿੰਡ ਸੀ, ਹੁਕਮਰਾਨਾਂ ਦਾ ਪਿੰਡ ਸੀ, ਜਗੀਰਦਾਰਾਂ ਦਾ ਪਿੰਡ ਸੀ। ਇਹ ਦੇਖੋ ਤੁਸੀਂ ਝਰੋਕੇ ਜਿੱਥੇ ਕਦੀ ਇਹ ਸਰਦਾਰ ਸਾਹਿਬ ਦੀਆਂ ਜਿਹੜੀ ਫੈਮਿਲੀ ਹੈ, ਬੱਚੇ ਨੇ, ਉਹ ਇਹਨੂੰ ਇੱਥੋਂ ਇਸਤੇਮਾਲ ਕਰਦੇ ਹੋਣਗੇ, ਇਹਨੂੰ ਵਹਿੰਦੇ ਹੋਣਗੇ, ਪਿੰਡ ਦਾ ਨਜ਼ਾਰਾ ਕਰਦੇ ਹੋਣਗੇ ਕਿ ਵੇਖੋ ਜੀ ਸਾਰਾ ਪਿੰਡ ਕੱਚਾ ਹੈ ਤੇ ਸਾਡਾ ਪੱਕਾ ਹੈ। ਹੁਣ ਮੈਂ ਉਹਨਾਂ ਦੇ ਘਰ ਦੇ ਅੱਗੇ ਖੜਾ ਵਾਂ ਤੇ ਮੈਨੂੰ ਅਜੀਬ ਜੀ ਫੀਲਿੰਗ ਆ ਰਹੀਆਂ ਨੇ ਕਿ ਦੇਖੋ ਜੀ ਕਿੱਥੇ ਗਿਆ ਉਹ ਵਕਤ। ਠੀਕ ਹੈ, ਤੇ ਚਲੋ ਜਨਾਬ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਿਹੜਾ ਹੈਗਾ ਇਸ ਪਿੰਡ ਦੇ ਵਿੱਚ ਸਮਾਧ ਹੈਗੀ ਸਰਦਾਰ ਝੰਡਾ ਸਿੰਘ ਸਾਹਿਬ ਦੀ, ਉੱਥੇ ਸਰੋਵਰ ਹੈਗਾ ਤੇ ਹਿੰਦੂ ਟੈਂਪਲ ਹੈਗਾ, ਤੇ ਉੱਧਰ ਚੱਲਦੇ ਹਾਂ ਹੁਣ ਤੁਹਾਨੂੰ ਉਹ ਵਿਖਾਲਦੇ ਹਾਂ। ਇਹ ਜਨਾਬ ਗਲੀਆਂ ਬਤਾਲਾ ਝੰਡਾ ਸਿੰਘ ਪਿੰਡ ਦੀਆਂ ਜਿਹੜੀਆਂ ਕਿ ਹੁਣ ਨਵੇਂ ਘਰ ਬਣ ਚੁੱਕੇ ਨੇ। ਅੱਛਾ ਮੰਦਿਰ ਦੇ ਬਾਹਰ ਥੋੜ੍ਹੀ ਦੂਰ ਨਾ ਇਹ ਇੱਕ ਬਹੁਤ ਵੱਡਾ ਪਿੱਪਲ ਦਾ ਦਰਖਤ ਸਾਨੂੰ ਨਜ਼ਰ ਆਇਆ, ਜਿਹੜਾ ਦੱਸਿਆ ਗਿਆ ਸੀ ਕਿ ਇਹ ਉਹ ਹੀ ਪੁਰਾਣਾ ਹੈਗਾ ਬੋਰਡ ਦਾ ਦਰਖਤ, ਸੌਰੀ ਇਹ ਕਬਰਸਤਾਨ ਹੈ ਪਿੱਛੇ ਪਿੰਡ ਦਾ ਕਬਰਸਤਾਨ, ਤੇ ਇਹ ਜਨਾਬ 100 ਸਾਲ ਤੋਂ ਜ਼ਿਆਦਾ ਪੁਰਾਣਾ ਦਰਖਤ। ਅੱਛਾ ਇਹ ਦੇਖੋ ਇਹ ਸਮਾਧ ਹੈਗੀ ਹੈ ਜਨਾਬ ਝੰਡਾ ਸਿੰਘ ਦੀ, ਔਰ ਨਾਲ ਮੰਦਿਰ ਹੈਗਾ। ਪਹਿਲਾਂ ਮੈਂ ਤੁਹਾਨੂੰ ਸਮਾਧ ਵਿਖਾਲਣਾ, ਇਹਦੇ ਅੰਦਰ ਜਾ ਕੇ ਵੀ ਤੁਹਾਨੂੰ ਵਿਖਾਲਾਂਗਾ। ਤੁਸੀਂ ਵੀਡੀਓ ਨੂੰ ਨਹੀਂ ਛੱਡਣਾ, ਵੀਡੀਓ ਨਾਲ ਜੁੜੇ ਰਹਿਣਾ, ਠੀਕ ਹੈ ਨਾ। ਇਹੋ ਜਿਹੀਆਂ ਵੀਡੀਓ ਬਹੁਤ ਘੱਟ ਮੈਂ ਬਣਾਉਣਾ ਜਿਹੜੀਆਂ ਐਡੀ ਡਿਟੇਲ ਨਾਲ ਇੱਕ ਹੀ ਵੀਡੀਓ 'ਚ ਸਾਰਾ ਕੁਝ ਤੁਹਾਨੂੰ ਵਿਖਾਲ ਦੇਣਾ। ਇਹ ਦੇਖੋ ਜਨਾਬ ਛੋਟੀ ਇੱਟ ਨਾਲ ਬਣਿਆ ਤਰੀਖੀ ਜਿਹੜੀ ਹੈ ਨਾ ਉਹ ਸਮਾਧ, ਔਰ ਇਹਦੇ ਅੰਦਰ ਅੱਜ ਵੀ ਬੜੇ ਬੜੇ ਖੂਬਸੂਰਤ ਜਿਹੜੀ ਨਕਸ਼ਨਕਾਰੀ ਹੋਈ ਹੈ, ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ। ਗੋ ਕਿਆ ਬਾਹਰੋਂ ਥੋੜ੍ਹੀ ਜਿਹੀ ਦੀ ਹਾਲਤ ਖ਼ਰਾਬ ਹੈ, ਇਹਦੇ ਅੰਦਰ ਫੈਮਿਲੀ ਇੱਕ ਜਿਹੜੀ ਹੈ ਨਾ ਇਹ ਉਹਦੇ ਇਸਤੇਮਾਲ ਦੇ ਵਿੱਚ, ਯਾਨੀ ਕਿ ਇਹਦਾ ਜਿਹੜਾ ਦਰਵਾਜ਼ਾ ਨਾ ਉਹ ਕਿਸੇ ਦੇ ਸਿਹਨ ਦੇ ਵਿੱਚ। ਇਹ ਜਨਾਬ ਮੈਂ ਸਿਹਨ ਦੇ ਵਿੱਚੋਂ ਨਾ ਆ ਗਿਆ, ਤੇ ਅੰਦਰ ਜਾ ਕੇ ਤੁਹਾਨੂੰ ਮੈਂ ਵਿਖਾਲਣਾ ਇਹ ਸਮਾਧ ਦੇ ਅੰਦਰ ਕੀ ਹੈ, ਕੈਸੀ ਕੈਸੀਆਂ ਤਸਵੀਰਾਂ ਨੇ, ਔਰ ਅੰਦਰ ਸਮਾਨ ਕਿਹੜਾ ਪਿਆ, ਤੁਸੀਂ ਹੈਰਾਨ ਰਹਿ ਜਾਓਗੇ। ਨਾਲ ਰਿਓ ਜੁੜੇ। ਇਹ ਦੇਖੋ ਦਰਵਾਜ਼ੇ ਦੀਆਂ ਇੱਥੋਂ ਦੀ ਇਹ ਜਨਾਬ ਆ ਗਿਆ ਜੀ ਇੱਕ ਕਿਚਨ ਨਵਾ ਇਹ ਬਣੀ ਸਮਾਧ, ਤੇ ਇਹ ਇਹਦੇ ਉੱਤੇ ਜਨਾਬ ਖੂਬਸੂਰਤ ਤਰੀਨ ਕੰਮ ਹੋਇਆ ਉਦੋਂ ਦਾ। ਇਹ ਜਨਾਬ ਭਾਂਡੇ ਪਏ ਨੇ ਇੱਥੇ, बर्तन पड़े हैं, शोकेस पड़ा है, चाय बन रही है। ये जनाब आप देखें इसकी जो छोटी ईंटों का काम, और इसके अंदर जो वो स्थान बने हुए हैं। अब मैं एग्जैक्टली कुछ नहीं कहूँगा कि ये 1 2 3 एक इसके पीछे 4 5 और ये एक इसके पीछे 6 और ये 7 ये स्थान पड़े हुए हैं। आप इसको मूर्ति स्थान कह सकते हैं या अब मुझे एग्जैक्ट नहीं पता। चौड़ी चौड़ी दीवारों के अंदर ये देखें 1 2 3 छोटी ईंट की 3 गिट्ठां दी जिहड़ी दीवार है। हाय 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 वेखो जी 1947 तो बंद पईयां चीज़ां। अच्छा ਇਹ जनाब तुसी छत ते देखोगे ना अगर तो चारों तरफ है ਜਿਹੜੀਆਂ ਨੇ ਨਾ ਇਹ ਤਸਵੀਰਾਂ ਬਣੀਆਂ ਨੇ, ਠੀਕ ਹੈ ਨਾ। ਇਹ ਹੁਣ ਤੁਸੀਂ ਜ਼ਰਾ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹਨਾਂ ਦਾ ਕੀ ਮਕਸਦ ਸੀ, ਕਿਉਂ ਬਣਾਈਆਂ ਗਈਆਂ ਨੇ, ਜਾਂ ਇਹ ਕਿਹਨੂੰ ਜ਼ਾਹਿਰ ਕਰ ਰਹੀਆਂ ਨੇ। ਇਹ ਜਿਹੜਾ ਪੂਰਾ ਇੱਕ ਬਹੁਤ ਜ਼ਿਆਦਾ ਖਵਾਤੀਨ ਮਰਦ ਹੈਗੇ ਨੇ, ਜਾਂ ਜੋ ਵੀ ਤੁਸੀਂ ਅਗਰ ਮੈਂ ਕੁਝ ਗਲਤ ਕਹਾਂ ਤਾਂ ਮਾफ़ ਕਰਨਾ, ਜੋ ਕੁਝ ਵੀ ਇਹ ਹੈਗਾ ਇਹ ਜ਼ਰਾ ਕਾਈਂਡਲੀ ਐਕਸਪਲੇਨ ਕਰਨਾ ਇਹ ਹੈ ਕੀ ਹੈ। ਬਹੁਤ ਅੱਛੀ ਹਾਲਤ ਵਿੱਚ ਹੈ ਜਨਾਬ। ਛੱਤ ਦੇ ਉੱਤੇ ਇਹ ਚੀਜ਼ਾਂ ਅੱਜ ਵੀ ਮੌਜੂਦ ਹੈਗੀਆਂ ਨੇ। ਇਹ ਸਾਹਮਣੇ ਦੀਵਾਰ ਉਹ ਵੀ ਦੇਖੋ ਤੁਸੀਂ, ਉੱਤੇ ਐਸੇ ਐਸੇ ਨਕੂਸ਼ ਨੇ ਕਿ ਜਿਹੜੇ ਤਕਰੀਬਨ ਕੋਈ 150 ਸਾਲ 200 ਸਾਲ ਪੁਰਾਣਾ ਮੰਦਿਰ ਹੈਗਾ, ਬਲਕਿ ਇਸ ਤੋਂ ਵੀ ਸਮਾਧ ਜਦੋਂ ਦੀ ਉਹ ਮਤਲਬ ਉਹਨਾਂ ਦਾ ਇੰਤਕਾਲ ਹੋਇਆ ਹੈ ਆਪਣਾ ਸਰਦਾਰ ਝੰਡਾ ਸਿੰਘ ਹੋਰਾਂ ਦਾ, ਜਿਹੜੇ ਕਿ ਮਾਲਕ ਸਨ ਬਤਾਲੀਆਂ ਪਿੰਡਾਂ ਦੇ ਐਸ ਇਲਾਕੇ ਦੇ ਵਿੱਚ। ਇਹ ਦੇਖੋ ਜਨਾਬ। ਇਸ ਤੋਂ ਬਾਅਦ ਤੁਹਾਨੂੰ ਮੈਂ ਮੰਦਿਰ 'ਤੇ ਵੀ ਲੈ ਕੇ ਜਾਣਾ ਅਤੇ ਉਹ ਵੀ ਅੰਦਰੋਂ ਚੈੱਕ ਕਰਾਂਗੇ, ਵੇਖਾਂਗੇ ਕਿ ਕੀ ਸੂਰਤ ਹਾਲ ਉਹਦੀ। ਦੇਖੋ ਜੀ
75 ਸਾਲ ਤੋਂ ਇੱਥੇ ਜਿਹੜਾ ਨਾ ਉਹ ਕੋਈ ਬਕਾਇਦਾ ਜਿਹੜੀ ਆਪਣਾ ਉਹਨਾਂ ਦੀ ਵਰਸ਼ਿਪ ਹੈ ਜਿਸ ਜੋ ਵੀ ਇੱਥੇ ਉਹਨਾਂ ਦੇ ਮਕਾਸਦ ਸਨ ਉਹ ਨਹੀਂ ਹੋ ਸਕਿਆ। ਤੇ ਛੱਤ ਤੁਹਾਨੂੰ ਮੈਂ ਵਿਖਾ ਛੜੀ, ਇਹ ਦੀਵਾਰਾਂ ਵਿਖਾ ਛੜੀਆਂ ਨੇ ਤੇ ਅੰਦਰ ਜਿਹੜੇ ਨੇ ਅਸਥਾਨ ਬਣੇ ਨੇ ਉਹ ਵਿਖਾ ਛੜੇ ਨੇ। ਹੁਣ ਚੱਲਦੇ ਆ ਬਾਹਰ। ਇਹ ਦੇਖਾ ਨਾ, ਇਹ ਤੁਹਾਨੂੰ ਮੈਂ ਹੁਣ ਇਹ ਤੇ ਵਿਖਾ ਲਈ ਹੈ ਨਾ ਜਿਹੜੀ ਸਮਾਧ ਤੇ ਹੁਣ ਚੱਲਦੇ ਆ ਇਸ ਸਾਈਡ ਤੇ। ਇਹ ਜਿਹੜੀ ਇਹ ਮੰਦਿਰ ਬਣਿਆ ਉਹ ਸਾਹਮਣੇ ਲੈਫਟ ਸਾਈਡ ਦੇ ਉੱਤੇ। ਅੱਛਾ, ਮੰਦਿਰ ਦੇ ਜਦੋਂ ਮੈਂ ਕੋਲ ਗਿਆ ਨਾ ਤੇ ਮੈਨੂੰ ਇਹ ਲੱਗਾ ਕਿ ਇੱਥੇ ਇੱਕ ਹਵੇਲੀ ਬਣੀ ਹੈ। ਹਵੇਲੀ ਹੈ ਤੇ ਉਹਨਾਂ ਦੇ ਜ਼ੇਰੇ ਇਸਤੇਮਾਲ ਜਾਨਵਰ ਡੰਗਰ ਮੱਝਾਂ ਬੱਝੀਆਂ ਨੇ। ਤੇ ਮੈਂ ਜਦੋਂ ਮੰਦਿਰ ਨੂੰ ਥੋੜ੍ਹਾ ਗੌਰ ਨਾਲ ਦੇਖਿਆ ਤੇ ਇਹਦੇ ਉੱਤੇ ਅੱਜ ਵੀ ਜਿਹੜਾ ਨਾ ਉਹ ਕੁਛ ਬਣੀਆਂ ਨੇ, ਉਹਨਾਂ ਦਾ ਜਿਹੜੇ ਦੇਵਤਾ ਨੇ ਭਗਵਾਨ ਨੇ ਉਹਨਾਂ ਦੀ ਉੱਤੇ ਅੱਜ ਵੀ ਬਣੀਆਂ ਨੇ। ਹੁਣ ਐਗਜ਼ੈਕਟਲੀ ਪਤਾ ਨਹੀਂ ਇਹ ਕੀ ਬਣਿਆ, ਤੁਸੀਂ ਹੁਣ ਦੱਸੋਗੇ ਤੇ ਮੈਨੂੰ ਫਿਰ ਪਤਾ ਚੱਲੇਗਾ। ਮੈਂ ਜ਼ੂਮ ਕਰਕੇ ਤੁਹਾਨੂੰ ਅੱਗੇ ਜਾ ਕੇ ਨਾ ਤੇ ਵਿਖਾਲ ਨਾ, ਫਿਰ ਤੁਸੀਂ ਜ਼ਰਾ ਸਹੀ ਤਰੀਕੇ ਨਾਲ ਪਛਾਣ ਲਓਗੇ ਕਿ ਇਹ ਮੰਦਿਰ ਕਿਹੜਾ ਹੈਗਾ ਸੀ। ਕਿਉਂਕਿ ਜ਼ਰਾ ਮੈਂ ਇਸ ਲਈ ਆਪਣੇ ਕੋਲੋਂ ਕੈਫੇ ਨਹੀਂ ਤੁਹਾਨੂੰ ਦੱਸਦਾ ਨਹੀਂ, ਮੈਂ ਸਿਰਫ ਤੁਹਾਨੂੰ ਹੀ ਪੁੱਛ ਲੈਂਦਾ ਹੁੰਦਾ। ਇਹ ਦੇਖੋ, ਇਹ ਜਨਾਬ ਪਤਾ ਨਹੀਂ ਹੁਣ ਹਨੂੰਮਾਨ ਜੀ ਨੇ ਜਾਂ ਮੈਨੂੰ ਤਾਂ ਇਹੀ ਲੱਗ ਰਿਹਾ ਹਨੂੰਮਾਨ ਜੀ ਦਾ ਮੰਦਿਰ ਲੱਗ ਰਿਹਾ, ਠੀਕ ਹੈ ਨਾ ਜੀ। ਤੇ ਆਏ ਵੇਖੋ ਜੀ, ਇੱਕ 75 ਸਾਲਾਂ ਤੋਂ ਇਹਦੇ ਵਿੱਚ ਪੂਜਾ ਨਹੀਂ ਹੋਈ, ਕਿਉਂਕਿ ਨਾ ਇੱਥੇ ਕੋਈ ਹਿੰਦੂ ਵੀ ਹੋਣ ਤੇ ਨਾ ਇਹਦਾ ਇੱਕ पूजा करने वाला तो ना ही कोई लुक आफ्टर करने वाला। सब चीज़ें जो है ना वैसी की वैसी पड़ी है। 75 साल गुजर गए हैं और ये वर्शिप प्लेस जो है ना हिंदुओं की इबादत का ये वैसी पड़ी है। इसके बिल्कुल लेफ़्ट साइड पे अभी मैं लेके जाऊँगा, वहाँ पर बहुत बड़ा तारीखी सरोवर है, तालाब है, जहाँ पर ख़वातीन के लिए अलग पोर्शन बना हुआ था और उसमें बताया गया है कि तकरीबन 90 के करीब सीढ़ियाँ थी जो उस तालाब के अंदर तक जाती थी। ये जनाब देखिए आप, दोनों जो है ना वो ये इबादत गाहें जो है ना वो साथ साथ हैं। अच्छा, ये जनाब आप देखें, अब अंदर चल के मैं दिखाता हूँ आपको। ये दरवाज़ा लगा हुआ है, लकड़ी का एक टूटा फूटा दरवाज़ा है। ये मैं कोशिश करता हूँ कि देखता हूँ अंदर है क्या। चलें अब इस मंदिर के अंदर चल के देखते हैं, दरवाज़ा खोलते हैं। ओए हो, ये तो लॉक लगा हुआ है। ये जनाब इसके ताला लगा दिया है और यकीनन अंदर क्या है, पट्ठे, जानवरों के पट्ठे, तूड़ी ले जी, चारा पड़ा हुआ है जानवरों का अंदर सारा। ये फुल भरा हुआ है मंदिर। ये दरवाजे के अंदर से मैंने जो है ना सुराख के ज़रिए आपको ये सीन दिखा रहा हूँ। ये एक साथ कमरा दूसरा है, ये इसके अंदर टोका है, जो चारा कटर है वो लगा हुआ है। और ये रहा जी वो टेंपल और उसको लगा हुआ लॉक। ये लॉक लगेगा जी ताकि कोई ये चीज़ें यहाँ से उठा के ना ज़िम्मेदार की ले जाए। खैर जो कुछ मुझे मिल रहा है मैं आपको दिखा रहा हूँ। अब टाइम आ गया जी वहाँ सरोवर की तरफ जाने का। ये भी एक हवेली है, उसके अंदर बना चारों तरफ सरोवर है, अंदर हवेली है। ये देखें आप जानवर, और वो दोनों जो पीछे आप देखें मंदिर और समाज जो मैं अभी आपको दिखाया हूँ। और ये जनाब अभी हम आ गए उस सरोवर पे जो बहुत तारीखी है, पता नहीं कितने सौ साल पुराना है। ये मेरे बिल्कुल सामने, ये जनाब बिल्कुल सामने मुझे जो नज़र आ रहा है ना वो सेम मैं आपको दिखा रहा हूँ। ये चारों तरफ इसकी सीढ़ियाँ थी, कहा जाता है कि 90 के करीब सीढ़ियाँ थी। अब इसमें क्या हकीकत है ये तो बुज़ुर्गों से ही सुना है। पौड़ियाँ सन 90 के करीब जड़ियाँ तलाब सरोवर के अंदर जांदियाँ सन। और इत्थे जो भी अपना हिंदू बरादरी या सिख बरादरी अपना मजहबी रसूमात अदा करते सन, इशनान करते सन, वो ए हुण इस वेले गंदा जोहड़ बन चुका है, बिल्कुल गंदगी से भरा पानी। और आज ये बिल्कुल एक तालाब भी नहीं लग रहा, जोड़ लग रहा है। और ये साथ इसके जो है ना वो हवेली, जो फैमिली यहाँ पे अपना जानवर बांधे हुए हैं। और ये सामने ये जानवर जो है ना वो सरोवर देख रहे हैं। मज्झां तू की जाने भोलिए मज्झे नारकली दियाँ शाना। ये जनाब आ गया वही समाध और मंदिर। अच्छा, ये जनाब अब हवेली है, ये इसके बिल्कुल सामने जैसा कि मैंने आपको पहले दिखाया मंदिर है, ठीक है ना। अब मैं आपको थोड़ा सा वो एरिया दिखाऊंगा जहाँ पर वो बनी हुई हैं बड़ी खूबसूरत। अब ये पता नहीं किस मकसद के लिए थी, ये अंदर दीवारें बनी हुई हैं और इनके ऊपर बहुत ही खूबसूरत काम हुआ है। ये सादा जस्ट ईंटें नहीं लगी, ये देखें वाइट कलर का सफ़ेद रंग का, ये देखें जनाब। ये मंदिर के शायद वो नीचे उतरने के लिए जो आप कह सकते हैं कि दरवाज़ा है, क्योंकि दोनों साइड पे एक जैसे ये बने हुए हैं।
पिलर्स बने हुए हैं, ये जो आप नीचे देख रहे हैं। ਵੇਖੋ ਜੀ क्या ਉਦੋਂ ਵੇਲਾ ਹੋਣਾ ਜਦੋਂ ਇੱਥੇ ਹਰ ਪਾਸੇ, ਕਿਉਂਕਿ ਇਹ ਬੇਸਿਕਲੀ ਗੈਰ ਮੁਸਲਮਾਨ ਦਾ ਤਲਾਬ ਹੈਗਾ, ਯਾਨੀ ਕਿ ਮੁਸਲਮਾਨਾਂ ਦੇ ਨਹੀਂ ਸੀ ਹੁੰਦਾ, ਇਹਨੂੰ ਇਸਤੇਮਾਲ ਨਹੀਂ ਸਨ ਕਰਦੇ ਹੁੰਦੇ। ਤੇ ਇਹ ਜਨਾਬ ਹੈ ਹੱਥ ਆ ਇਹ ਲੇਡੀਜ਼ ਦਾ, ਇਹਦੇ ਅੰਦਰ ਵੀ ਮੈਂ ਤੁਹਾਨੂੰ ਜਾ ਕੇ ਦਿਖਾ ਲੈਣਾ ਕਿ ਅੰਦਰ ਇਸ ਵੇਲੇ ਹੈ ਕੀ ਹੈ। ਇਹ ਲੇਡੀਜ਼ ਸ਼ਾਇਦ ਕਿਉਂਕਿ ਪਰਦੇ ਵਾਲਾ ਹਿੱਸਾ ਹੈਗਾ ਤੇ ਲੇਡੀਜ਼ ਇੱਥੇ ਜਿਹੜੀਆਂ ਨੇ ਉਹ ਇਸ਼ਨਾਨ ਕਰਦੀਆਂ ਹੋਣਗੀਆਂ। ਐਨੀਵੇਜ਼ ਹਲੇ ਉੱਥੇ ਵੀ ਜਾਣਾ ਮੈਂ, ਤੇ ਪਹਿਲਾਂ ਤੁਹਾਨੂੰ ਇਹ ਦਿਖਾ ਲਾਂ। ਇਹ ਦੇਖੋ ਨਾ ਤਿੰਨੇ ਚੀਜ਼ਾਂ ਨਾਲ ਨਾਲ ਨੇ, ਸਰਦਾਰ ਝੰਡਾ ਸਿੰਘ ਦੀ ਸਮਾਧ, ਟੈਂਪਲ ਤੇ ਇਹ ਸਰੋਵਰ। ਅੱਛਾ ਇਹ ਜਨਾਬ ਜਿਹੜਾ ਹੁਣ ਇੱਕ ਸੈਪਰੇਟ ਪੋਰਸ਼ਨ ਹੈਗਾ ਇਹ ਤਲਾਬ ਦਾ ਹਿੱਸਾ, ਮੈਂ ਬਸ ਬਹੁਤ ਗੰਦ ਪਿਆ ਇੱਥੇ ਸਾਹਮਣੇ ਮੇਰੇ, ਲੇਕਿਨ ਫਿਰ ਵੀ ਤੁਹਾਨੂੰ ਵਿਖਾਲਣਾ ਤੇ ਹੈ ਨਾ ਅੰਦਰ ਜਾ ਕੇ ਕਿ ਉੱਥੇ ਹੈ ਕੀ ਹੈ ਇਸ ਵੇਲੇ, ਜਿੱਥੇ ਕਦੀ ਬੜਾ ਪਵਿੱਤਰ ਪਾਣੀ ਹੁੰਦਾ ਤੇ। ਅੱਛਾ ਇਸ ਵੇਲੇ ਜੀ ਅੰਦਰ ਰੂੜੀ ਦਾ ਮੰਜ਼ਰ ਹੈ, ਗੋਇਆ ਲੱਗਾ ਤੇ ਇਹ ਮੈਂ ਉੱਥੇ ਪਹੁੰਚ ਗਿਆ ਜਨਾਬ ਉਸ ਪੋਰਸ਼ਨ ਦੇ ਅੰਦਰ। ਠੀਕ ਹੈ, ਤੁਸੀਂ ਦੇਖ ਸਕਦੇ ਮੇਰੇ ਚਾਰੋਂ ਤਰਫ ਉਹ ਦੀਵਾਰ ਹੈ ਉੱਚੀ, ਜਿਹਦੇ ਤੋਂ ਕਿਸੇ ਗੈਰ ਮਰਦ ਦੀ ਝਾਤੀ ਅੰਦਰ ਨਹੀਂ ਪੈ ਸਕਦੀ, ਨੋਬਡੀ ਕੈਨ ਸੀ। तो ਇਹ ਮੈਨੂੰ ਇੱਕ ਚੀਜ਼ ਨਜ਼ਰ ਆਈ ਹੈ, ਪਤਾ ਨਹੀਂ ਕੀ, ਇੱਕ ਮਿੰਟ ਮੈਂ ਕੋਸ਼ਿਸ਼ ਕਰਨਾ, ਮੈਂ ਫੜਨ ਦੀ ਕੋਸ਼ਿਸ਼ ਕਰਨਾ। ਇਹ ਪਤਾ ਨਹੀਂ ਹੁਣ ਜਗ੍ਹਾ ਵੀ ਭੋਲੀ ਹੈ ਕਿ ਮੈਂ ਵਿੱਚ ਖੁੱਭ ਨਾ ਜਾਵਾਂ। ਇਹ ਆ ਗਿਆ। ਅੱਛਾ ਇਹ ਜੀ ਕੋਈ ਬਡਾਵਾ ਜਿਹਾ, ਠੀਕ ਹੈ ਨਾ, ਇਹ ਦੇਖੋ ਇਹ ਬਡਾਵਾ ਹੈ, ਪਤਾ ਨਹੀਂ ਕਿਸੇ ਬੱਚੇ ਦਾ ਇੱਥੇ ਰਹਿ ਗਿਆ ਜਾਂ ਕੀ ਹੈ। ਓਏ ਹੋਏ ਹੋਏ, ਮੈਨੂੰ ਤਾਂ ਡਰ ਲੱਗ ਰਿਹਾ ਕਿ ਇਹ ਕੀ ਚੀਜ਼ ਇੱਥੇ, ਸੁੱਟੋ ਇਹਨੂੰ। ਤੇ ਇਹ ਜਨਾਬ ਤੁਹਾਨੂੰ ਹੁਣ ਇੱਧਰੋਂ ਚੀਜ਼ ਵਿਖਾ ਲਈਏ, ਚਲੋ ਬਾਹਰ ਚੱਲਦੇ ਹਾਂ। ਇਹ ਜਨਾਬ ਹਵੇਲੀ ਦੀ ਜਿਹੜੀ ਨਾ ਤੁਹਾਨੂੰ ਮੈਂ ਵਿਊ ਵਿਖਾਇਆ, ਤੇ ਇਹ ਸੀ ਛੋਟੀ ਜਿਹੀ ਵੀਡੀਓ। ਅਗਰ ਅੱਛੀ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ। ਹੱਸਦੇ ਵਸਦੇ ਰਹੋ। ਅੱਲਾ ਹਾਫਿਜ਼।